व्यूअर्स ब्रेक तो बाद तुहाडा स्वागत है जी। डॉक्टर साहब साडी अगली ईमेल बठिंडा पंजाब तो आई है। ये लिखते हैं, डॉक्टर साहब मैं एक पंजाबी हिंदू आर्यन हिंदुस्तान तो हाँ, पर सब तो पहला मैं बठिंडे तो एक पंजाबी हाँ। मैनू तुहाडा प्रोग्राम बहुत वधिया लगता है। मैं हिंदू शास्त्र बहुत ध्यान नाल पढ़िया है, खास करके भागवत गीता। मैं संत जरनैल सिंह भिंडरां वालियां दी स्पीच अते उन्हां बारे बहुत ध्यान नाल पढ़िया है। श्री कृष्ण जी दे श्लोक अते संत जरनैल सिंह जी विच मैनू कोई खास अंतर नज़र नहीं आता। दोनों ने धर्म युद्ध की ही हमायत की है। गीता विच लिखा है कि धर्म का मार्ग पाप का मार्ग नहीं हो सकता। बाकी तुसी आप समझते हो कि मैं की कहना चाहता हाँ। अज इंडिया ते पंजाब के हालात देख के मैनू बहुत दुख होंदा है। ये मेरी पहली ईमेल है। मैं तुहानू बहुत कुछ लिखना ते कहना चाहता हाँ। मैं खालिस्तान मूवमेंट विच तुहाडे नाल हाँ। तुसी दसना कि मेरी लिखत बारे तुहाडा की ख्याल है अते अगर तुहाडा प्लान है पंजाब आउण दा तां मैं तुहानू मिलना चाहता हाँ। मैनू इस बारे जरूर दसना। मैनू लगता है कि हिंदुस्तान की सरकार की खालिस्तान अते TV 84 ते पूरी अख है। कोई गलती हो गई होवे तो माफ़ करना जी। डॉक्टर साहब सानू बड़ी खुशी है अज जिहड़ियां असीं ईमेल्स पढ़ांगे उहदे च जितों कि एक बठिंडे तो पंजाबी हिंदू वीर दी है, उत्थे एक लंडन बेस्ड मुसलमान वीर दी है दूसरे पंजाब तो जी। और ਜਦੋਂ ਅਸੀਂ ਦੇਖਦੇ ਹਾਂ ਵੀ ਕਿਵੇਂ ਇਸ ਪੰਜਾਬ ਦੀ ਧਰਤੀ ਤੇ 66 ਸਾਲ 67 ਸਾਲ ਪਹਿਲਾਂ ਨਫ਼ਰਤ ਦੇ ਬੀਜ ਬੀਜੇ, ਕਾਂਗਰਸ ਉਹਦੇ ਲਈ ਮੁੱਖ ਤੌਰ ਤੇ ਜ਼ਿੰਮੇਵਾਰ ਸੀ, ਸਿਵਲ ਵਾਰ ਹੋਈ ਜੀ। ਫਿਰ ਅਸੀਂ ਦੇਖਦੇ ਹਾਂ ਵੀ ਸਿੱਖ ਉਹਦੇ 'ਚ ਵੀ ਮੁੱਖ ਨਿਸ਼ਾਨਾ ਬਣੇ ਤੇ ਜਦੋਂ ਅਸੀਂ ਇਸ ਪਾਸੇ ਆਏ ਚੜ੍ਹਦੇ ਪੰਜਾਬ ਵੱਲ ਤੇ ਜੋ ਸਾਡੇ ਨਾਲ ਹਸ਼ਰ ਹੋਇਆ ਪਿਛਲੇ 66-67 ਸਾਲ 'ਚ ਉਹ ਕਹਾਣੀ ਅਸੀਂ ਆਲਮੋਸਟ ਹਰ ਰੋਜ਼ ਦੁਹਰਾਉਂਦੇ ਜੀ। ਫਿਰ ਜੂਨ 84 ਦਾ ਘੱਲੂਘਾਰਾ ਔਰ ਕਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਕਿ ਸਿੱਖ ਚੇਤਨਾ ਦੇ 20ਵੀਂ ਸਦੀ ਦੇ ਵਿੱਚ ਇੱਕ ਮੁਜੱਸਮੇ ਨੇ, ਉਹਨਾਂ ਨੂੰ ਕਿਵੇਂ ਦਹਿਸ਼ਤਗਰਦ ਬਣਾਇਆ ਗਿਆ, ਕਿਵੇਂ ਉਹਨਾਂ ਨੂੰ ਖੂਨ ਦੇ ਪਏ ਉਹ ਦੱਸਿਆ ਗਿਆ ਜਿਵੇਂ ਉਹ ਹਿੰਦੂਆਂ ਦੇ ਖੂਨ ਦੇ ਪਿਆਸੇ ਹੋਣ ਜੀ। ਔਰ ਇੱਕ ਫਕੀਰ ਆਦਮੀ ਨੂੰ ਜਿਹੜਾ ਕਿ ਇੱਕ ਇਮਾਨਦਾਰੀ ਦੇ ਨਾਲ ਸਿਸਟਮ ਦੇ ਵਿੱਚ ਤਬਦੀਲੀ ਲਿਆਉਣਾ ਚਾਹੁੰਦਾ ਸੀ, ਖਾਲਸਾਈ ਸਿੱਖੀ ਕਦਰਾਂ ਕੀਮਤਾਂ ਨੂੰ ਆਧਾਰ ਬਣਾ ਕੇ ਜਿਹੜੀਆਂ ਕਿ ਸਰਬੱਤ ਦਾ ਭਲਾ ਨੇ ਜੀ, ਉਹਨਾਂ ਨੇ ਮੌਨਸਟਰ ਬਣਾ ਕੇ ਔਰ ਬੜਾ ਵੱਡਾ ਜਿਹੜਾ ਜਿਵੇਂ ਇਹਨੇ ਅਡਵਾਨੀ ਨੇ ਆਪਣੀ ਕਿਤਾਬ ਦੇ ਵਿੱਚ ਫਰੈਂਕਨਸਟਾਈਨ ਕਿਹਾ ਰਾਖਸ਼ਸ ਜੀ ਬਣਾ ਕੇ ਕਿਹਾ। ਤਾਂ ਮੈਂ ਸਮਝਦਾ ਵੀ ਚਲੋ ਅਸੀਂ ਇੱਕ ਸਾਲ ਦੇ ਵਿੱਚ ਸ਼ਾਇਦ ਹੋਰ ਤਾਂ ਬਹੁਤ ਕੁਝ ਹਾਸਲ ਨਹੀਂ ਕਰ ਸਕੇ ਹੋਵਾਂਗੇ, ਲੇਕਿਨ ਇੰਨਾ ਜ਼ਰੂਰ ਹੈ ਔਰ ਚੰਗੀ ਗੱਲ ਹੈ ਕਿ ਸਾਡੇ ਦੋਵੇਂ ਹੀ ਬਾਰਡਰ ਦੇ ਪਾਸੇ ਬੈਠੇ ਸਾਡੇ ਵੀਰ ਭੈਣਾਂ ਜਿਹੜੇ ਨੇ ਉਹਨਾਂ ਨੇ ਇਹਨਾਂ ਸਾਰੇ ਸਰਕਮਸਟਾਂਸਿਸ ਨੂੰ, ਸੰਤ ਪਿੰਡਾਂ ਵਾਲਿਆਂ ਦੀ ਸ਼ਖਸੀਅਤ ਨੂੰ, ਖਾਲਿਸਤਾਨ ਦੀ ਸਟਰਗਲ ਨੂੰ ਔਰ ਸਿੱਖ ਕਰੈਕਟਰ ਨੂੰ ਜੀ ਠੀਕ ਤਰ੍ਹਾਂ ਸਮਝਣਾ ਸ਼ੁਰੂ ਕੀਤਾ। ਸੋ ਸਭ ਤੋਂ ਪਹਿਲਾਂ ਤਾਂ ਇਸ ਆਰੀਅਨ ਹਿੰਦੂ ਵੀਰ ਦਾ ਧੰਨਵਾਦ ਹੈ ਕਿ ਉਸ ਨੂੰ ਆਪਣੇ ਪੰਜਾਬੀ ਹੋਣ ਤੇ ਵੀ ਫਖਰ ਹੈ ਜੀ। ਉਹਨਾਂ ਨੇ ਕਿਹਾ ਮੈਂ ਬਠਿੰਡੇ ਤੋਂ ਪੰਜਾਬੀ ਹਾਂ ਪਹਿਲਾਂ। ਫਿਰ ਉਹਨਾਂ ਨੇ ਕਿਹਾ ਕਿ ਜੀ ਮੈਂ ਸ਼ਾਸਤਰ ਵੀ ਪੜ੍ਹੇ ਨੇ, ਮਦ ਭਾਗਵਤ ਗੀਤਾ ਜਿਹੜਾ ਉਹ ਭਾਗਵਤ ਪੁਰਾਣ ਹੈ, ਸ਼ਾਸਤਰ ਤਾਂ ਨਹੀਂ ਹੈ, ਪੁਰਾਣ ਅਲੱਗ ਨੇ, ਬਟ ਚਲੋ ਉਹਨਾਂ ਨੂੰ ਤੁਸੀਂ ਧਾਰਮਿਕ ਪੁਸਤਕਾਂ 'ਚ ਕਹਿ ਸਕਦੇ ਹੋ ਕਿਉਂਕਿ 4 ਵੇਦ ਨੇ, 6 ਸ਼ਾਸਤਰ ਨੇ, ਸਿਮਰਤੀਆਂ ਜਿਹੜੀਆਂ ਨੇ ਉਹਨਾਂ ਦੀ ਇੰਟਰਪ੍ਰੀਟੇਸ਼ਨ ਹੈ ਵੇਦਾਂ ਦੀ, ਤੇ ਫਿਰ ਪੁਰਾਣ ਨੇ ਜਿਨ੍ਹਾਂ ਦੀ ਗਿਣਤੀ ਵੱਧਦੀ ਘਟਦੀ ਰਹਿੰਦੀ ਹੈ, ਸ਼ਾਇਦ 20 ਤੋਂ ਜ਼ਿਆਦਾ ਨੇ ਜੀ। ਸੋ ਇਸੇ ਤਰ੍ਹਾਂ ਸ਼੍ਰੀ ਮਦ ਭਾਗਵਤ ਜਿਹੜਾ ਮਹਾਭਾਰਤ ਪੁਰਾਣ ਹੈ ਉਹਦੇ ਵਿੱਚ ਮਦ ਭਾਗਵਤ ਗੀਤਾ ਉਸ ਮਹਾਭਾਰਤ ਪੁਰਾਣ ਦਾ ਇੱਕ ਹਿੱਸਾ ਹੈ ਜੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੀਤਾ ਜਿਹੜਾ ਔਰ ਗੀਤਾ ਦੀ ਬੈਕਗਰਾਊਂਡ ਇਹੀ ਹੈ ਕਿ ਜਦੋਂ ਮਹਾਭਾਰਤ ਦਾ ਯੁੱਧ ਹੋਣ ਲੱਗਾ ਦੋਵੇਂ ਭਰਾ ਹੀ ਸਨ, ਕਜ਼ਨ ਸਨ, ਕੌਰਵ ਔਰ ਪਾਂਡਵ ਜੀ ਇੱਕ ਦੂਸਰੇ ਦੇ ਸਾਹਮਣੇ ਆ ਕੇ ਖਲੋ ਗਏ ਤੇ ਕ੍ਰਿਸ਼ਨ ਜਿਹੜਾ ਕਿ ਪਾਂਡਵਾਂ ਦੇ ਵਿੱਚ ਸਭ ਤੋਂ ਜ਼ਿਆਦਾ ਅੱਛਾ ਤੀਰਅੰਦਾਜ਼ ਸੀ ਉਸ ਨੇ ਆਪਣਾ ਤੀਰ ਕਮਾਨ ਰੱਖ ਦਿੱਤਾ ਜੀ ਕਿਉਂਕਿ ਉਸ ਦਾ ਜਿਹੜਾ ਰੱਥ ਸੀ ਉਹਦਾ ਰਥਵਾਨ ਕ੍ਰਿਸ਼ਨ ਜੀ ਬਣੇ। ਸੋ ਉਹਨੇ ਕਿਹਾ ਕਿ ਜੀ ਮੇਰੇ ਚਾਰੇ ਪਾਸੇ ਮੈਂ ਦੇਖਦਾ ਹਾਂ ਕੋਈ ਭਰਾ ਹੈ, ਕੋਈ ਮਾਮਾ ਹੈ, ਕੋਈ ਚਾਚਾ ਹੈ, ਕੋਈ ਮੇਰਾ ਗੁਰੂ ਹੈ, ਕੋਈ ਦੂਜਾ ਹੈ, ਮੈਂ ਕਿਹਨੂੰ ਮਾਰਨਾ ਜੀ, ਵੀ ਮੈਂ ਨਹੀਂ ਲੜਨਾ ਹੈ। ਹਾਲਾਂ ਉਸ ਤੋਂ ਪਹਿਲਾਂ ਜਿਵੇਂ ਇਸ ਸਾਰੇ ਦਾ ਬੈਕਗਰਾਊਂਡ ਹੈ ਕਿ ਕ੍ਰਿਸ਼ਨ ਜੀ ਨੇ ਵਿਚੋਲਗੀ ਕਰਨ ਦੀ ਕੋਸ਼ਿਸ਼ ਕੀਤੀ, ਦੋਨਾਂ ਨੂੰ ਸਮਝਾਇਆ, ਕੌਰਵਾਂ ਨੂੰ ਕਿਹਾ ਵੀ ਤੁਸੀਂ ਇਹਨਾਂ ਨੂੰ 5 ਪਿੰਡ ਹੀ ਦੇ ਦਿਓ ਜੀ, 5 ਭਰਾ ਨੇ ਚਲੋ ਇੱਕ ਪਿੰਡ 'ਚ ਗੁਜ਼ਾਰਾ ਕਰ ਲੈਣਗੇ। ਤੇ ਜਿਵੇਂ ਉਹ ਟ੍ਰੈਡੀਸ਼ਨਲ ਇਹ ਇਸਤੇਮਾਲ ਹੁੰਦਾ ਹੈ ਫਰੇਜ਼, ਉਹਨਾਂ ਨੇ ਕਿਹਾ ਜੀ ਅਸੀਂ ਤਾਂ ਇਹਨਾਂ ਨੂੰ ਸੂਈ ਦੇ ਨੱਕੇ ਜਿੰਨੀ ਜ਼ਮੀਨ ਵੀ ਨਹੀਂ ਦੇ ਸਕਦੇ। ਸੋ ਇਹ ਮਹਾਭਾਰਤ ਉਦੋਂ ਨਹੀਂ ਹੋਇਆ, ਅੱਜ ਵੀ ਇਹੀ, ਅੱਜ ਵੀ ਸਿੱਖਾਂ ਨੇ ਜਿਨ੍ਹਾਂ ਨੇ 80% ਦੀ ਕੁਰਬਾਨੀਆਂ ਕੀਤੀਆਂ
ਜੀ ਇਹਨਾਂ ਨੂੰ ਆਜ਼ਾਦੀ ਲੈ ਕੇ ਦਿੱਤੀ, 1000 ਸਾਲ ਦੀ ਗੁਲਾਮੀ ਤੋਂ ਛੁਟਕਾਰਾ ਕਰਵਾਇਆ। ਕਿਹਾ ਭਾਈ ਸਾਨੂੰ ਇੱਕ ਸੂਬਾ ਦੇ ਦਿਓ, ਸਾਡੀ ਜ਼ਬਾਨ ਪੰਜਾਬੀ ਲਾਗੂ ਹੋਏ, ਜੀ ਸਾਡੇ ਪਾਣੀ ਸਾਨੂੰ ਦੇ ਦਿਓ, ਸਾਡੀ ਰਾਜਧਾਨੀ ਦੇ ਦਿਓ, ਸਾਨੂੰ ਵੀ ਜਿਹੜਾ ਉਹ ਆਜ਼ਾਦੀ ਨਾਲ ਸਾਹ ਲੈਣ ਦਿਓ। ਤੇ ਫਿਰ ਜੀ। ਕੀ ਹੋਇਆ? ਟੈਂਕਾਂ ਤੋਪਾਂ ਦੇ ਨਾਲ ਹਮਲਾ, ਇੱਕ ਤੋਂ ਬਾਅਦ ਇੱਕ ਨਸਲਕੁਸ਼ੀ। ਜੀ ਲੇਕਿਨ ਇਹ ਹੈ ਵੀ ਉੱਥੇ ਕ੍ਰਿਸ਼ਨ ਜਿਹੜੇ ਨੇ ਉਹ ਅਰਜਨ ਨੂੰ ਸਮਝਾਉਣ ਤੇ ਲੱਗੇ ਹੋਏ ਨੇ। ਗੀਤਾ ਜਿਹੜਾ ਉਹ ਉਪਦੇਸ਼ ਹੈ ਜੀ ਜਿਹੜਾ ਜੰਗ ਦੇ ਮੈਦਾਨ 'ਚ ਹੈ ਕਿ ਤੂੰ ਜ਼ੁਲਮ ਦੇ ਖਿਲਾਫ ਖਲੋ, ਕੋਈ ਨਹੀਂ ਹੈ ਜੇ ਤੇਰਾ ਭਰਾ ਹੈ, ਚਾਚਾ, ਮਾਮਾ, ਜੇ ਧੱਕਾ ਕਰਦਾ ਤਾਂ ਧੱਕੇ ਦੇ ਖਿਲਾਫ ਖਲੋਣਾ, ਇਹ ਧਰਮ ਹੈ। ਜੀ ਔਰ ਮੈਂ ਸਮਝਦਾ ਵੀ ਇਹੀ ਉਪਦੇਸ਼ ਅੱਜ ਜੇ ਸਿੱਖਾਂ ਨੇ ਤਲਵਾਰ ਚੁੱਕੀ ਹੈ, ਸੰਤ ਪਿੰਡਾਂ ਵਾਲਿਆਂ ਨੇ ਸ਼ਸਤਰ ਚੁੱਕੇ ਨੇ, ਤੇ ਕੋਈ ਵੀ ਉੱਥੋਂ ਦਾ ਵਾਸੀ ਇਹ ਨਹੀਂ ਕਹਿ ਸਕਦਾ ਕਿ ਜੇ ਅਸੀਂ ਪੀਸ ਨੂੰ ਮੌਕਾ ਨਹੀਂ ਦਿੱਤਾ। 47 ਤੋਂ ਲੈ ਕੇ ਪੀਸਫੁਲ ਐਜੀਟੇਸ਼ਨ, ਪੰਜਾਬੀ ਸੂਬਾ, ਜੇਲ੍ਹਾਂ ਭਰੋ, 2 ਲੱਖ ਬੰਦਾ ਅੰਦਰ, ਮੰਗਾ ਕਿ ਭਾਈ ਆ ਦਿਓ, ਸਾਡੇ ਪਾਣੀ ਨੇ, ਇਹਨਾਂ ਤੇ ਸਾਡਾ ਹੱਕ ਹੈ। ਤੁਸੀਂ ਰਾਜਸਥਾਨ ਔਰ ਹਰਿਆਣੇ ਨੂੰ ਲੁਟਾ ਰਹੇ ਹੋ ਜਿਨ੍ਹਾਂ ਦੇ ਵਿੱਚ ਦਰਿਆ ਗੁਜ਼ਰਦੇ ਵੀ ਨਹੀਂ ਹੈ। ਜੀ ਲੇਕਿਨ ਜ਼ਾਹਰ ਹੈ ਕਿ ਇਸ ਗੱਲ ਦਾ ਕੋਈ ਬਹੁਤਾ ਫਰਕ ਨਹੀਂ ਪੈਂਦਾ ਹੈ। ਗੀਤਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਖੂਬਸੂਰਤ ਉਪਦੇਸ਼ ਹੈ। ਜੀ ਪਰ ਜਿਹੜੀ ਗੱਲ ਉਹਨਾਂ ਨੇ ਧਰਮ ਯੁੱਧ ਦੇ ਹਵਾਲੇ ਨਾਲ ਕੀਤੀ ਕਿ ਜੀ ਕ੍ਰਿਸ਼ਨ ਜੀ ਨੇ ਵੀ ਉਹਦਾ ਨਾਂ ਧਰਮ ਯੁੱਧ ਰੱਖਿਆ ਔਰ ਪਿੰਡਾਂ ਵਾਲਿਆਂ ਨੇ ਵੀ ਧਰਮ ਯੁੱਧ ਕਿਹਾ, ਇਹਦੇ 'ਚ ਫਰਕ ਹੈ। ਫਰਕ ਇਹ ਹੈ ਕਿ ਜਦੋਂ ਸਿੱਖ ਧਰਮ ਯੁੱਧ ਦੀ ਗੱਲ ਕਰਦਾ ਹੈ ਜਾਂ ਸਿੱਖੀ ਸਿਧਾਂਤ ਮੁਤਾਬਕ ਅਸੀਂ ਮਨੁੱਖਤਾ ਦੀ ਗੱਲ ਕਰਦੇ ਹਾਂ ਤੇ ਸਾਡੇ ਸਾਹਮਣੇ ਕੁੱਲ ਹਿਊਮੈਨਿਟੀ ਹੁੰਦੀ ਹੈ, ਇਨਸਾਨੀਅਤ ਹੁੰਦੀ ਹੈ। ਜੀ ਜਦੋਂ ਕ੍ਰਿਸ਼ਨ ਜੀ ਗੀਤਾ ਦੇ ਵਿੱਚ ਅਰਜਨ ਨੂੰ ਹਥਿਆਰ ਚੁੱਕਣ ਲਈ ਕਹਿ ਰਹੇ ਨੇ, ਉਹ ਮਨੁੱਖਤਾ ਲਈ ਨਹੀਂ ਕਹਿ ਰਹੇ, ਉਹ ਉਹਨੂੰ ਕਸ਼ਤਰੀਆ ਧਰਮ ਦੀ ਪਾਲਣਾ ਕਰਨ ਲਈ ਕਹਿ ਰਹੇ ਨੇ। ਕਿਉਂਕਿ ਜ਼ਾਤ-ਪਾਤ ਸਿਸਟਮ, ਬ੍ਰਾਹਮਣ ਜਿਹੜਾ ਡਿਵੀਜ਼ਨ ਹੈ ਉਹ ਇੰਨੀ ਮਜ਼ਬੂਤ ਹੈ, ਉਹਦੇ 'ਚ ਬ੍ਰਾਹਮਣ ਦਾ ਧਰਮ ਵਿਦਿਆ ਲੈਣਾ ਦੇਣਾ, ਪੜ੍ਹਨਾ ਪੜ੍ਹਾਉਣਾ, ਕਸ਼ਤਰੀ ਦਾ ਧਰਮ ਹਥਿਆਰ ਚੁੱਕਣਾ, ਵੈਸ਼ ਦਾ ਧਰਮ ਕਿਰਤ ਕਰਨਾ ਹੈ, ਸ਼ੂਦਰ ਦਾ ਧਰਮ ਸੇਵਾ ਕਰਨਾ ਹੈ, ਬਾਕੀ ਸਾਰੇ ਵਰਨਾਂ ਦੀ। ਸੋ ਉੱਥੇ ਕੋਈ ਕ੍ਰਿਸ਼ਨ ਜੀ ਉਹਨੂੰ ਇਨਸਾਨੀਅਤ ਦੇ ਨਾਂ ਤੇ ਜਾਂ ਜ਼ੁਲਮ ਦੇ ਨਾਂ ਦੇ ਉੱਤੇ ਕਿ ਤੇਰਾ ਇਨਸਾਨੀਅਤ ਹਿਊਮੈਨਿਟੇਰੀਅਨਿਜ਼ਮ ਹੈ, ਇਹ ਨਹੀਂ, ਉਹ ਉਹਨੂੰ ਕਹਿ ਰਹੇ ਨੇ ਤੂੰ ਕਸ਼ਤਰੀ ਹੈ। ਜੀ ਤੇ ਜੇ ਤੂੰ ਹਥਿਆਰ ਨਹੀਂ ਚੁੱਕੇਗਾ ਤਾਂ ਤੂੰ ਕਸ਼ਤਰੀਆ ਧਰਮ ਤੋਂ ਥੱਲੇ ਡਿੱਗੇਗਾ, ਤੂੰ ਕਸ਼ਤਰੀਆ ਧਰਮ ਦੀ ਪਾਲਣਾ ਨਹੀਂ ਕਰ ਰਿਹਾ। ਸੋ ਸਿੱਖੀ ਦਾ ਹਿਊਮੈਨਿਟੇਰੀਅਨਿਜ਼ਮ ਜਾਂ ਸਰਬੱਤ ਦਾ ਸੁਨੇਹਾ ਭਲੇ ਦਾ, ਔਰ ਉਹ ਇਹਦੇ 'ਚ ਬਿਲਕੁਲ ਜਿਹੜਾ ਉਹ ਮੇਲ ਨਹੀਂ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਨਿਆਂ ਦੇ ਖਿਲਾਫ ਲੜਨਾ, ਗੀਤਾ 'ਚੋਂ ਇੱਕ ਮੈਸੇਜ ਜ਼ਰੂਰ ਇਹ ਨਿਕਲਦਾ। ਹਾਲਾਂਕਿ ਇਹ ਵੱਖਰੀ ਗੱਲ ਹੈ ਵੀ ਉਸ ਲੜਾਈ ਦੇ ਵਿੱਚ ਫਿਰ ਕੀ ਟੈਕਟਿਕ ਕ੍ਰਿਸ਼ਨ ਜੀ ਨੇ ਦੱਸੇ, ਕਿਵੇਂ ਪੈਰ ਪੈਰ ਤੇ ਧੋਖਾ ਕੀਤਾ। ਔਰ ਮੈਨੂੰ ਇੱਕ ਸਾਡੇ ਬਜ਼ੁਰਗ ਹੁਣ ਤਾਂ ਚੜ੍ਹਾਈ ਕਰ ਗਏ, ਜੀ ਉਹ ਇਹ ਕਹਿੰਦੇ ਸੀ ਕਿ ਜੇ ਸਿੱਖਾਂ ਨੇ ਲੜਨੀ ਹੈ ਲੜਾਈ ਆਪਣੀ ਆਜ਼ਾਦੀ ਦੀ, ਖਾਲਿਸਤਾਨ ਦੀ, ਤਾਂ ਫਿਰ ਹਰ ਸਿੱਖ ਨੂੰ ਮਹਾਭਾਰਤ ਪਹਿਲਾਂ ਜ਼ਰੂਰ ਪੜ੍ਹਨਾ ਚਾਹੀਦਾ ਵੀ ਆਹ ਇਹਨਾਂ ਦੀਆਂ ਚਾਲਾਂ ਨੇ। ਉੱਥੇ ਧਰਮ ਦੇ ਨਾਂ ਥੱਲੇ ਵੀ ਕੀਤੀਆਂ, ਇੱਥੇ ਪਲੇਨ ਗੱਲ ਹੈ, ਇੱਥੇ ਝੂਠ ਦੀ ਗੱਲ ਨਹੀਂ ਹੈ। ਕਿਉਂਕਿ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਇੱਥੇ ਹੀ ਸ਼ੁਰੂਆਤ ਇਮਾਨਦਾਰੀ ਔਰ ਸਚਾਈ ਦੇ ਨਾਲ ਹੁੰਦੀ ਹੈ। ਤੇ ਉੱਥੇ ਇਹ ਹੈ ਵੀ ਜੰਗ ਜਿੱਤਣ ਦੇ ਲਈ ਕੁਝ ਵੀ ਕਰਨਾ ਪੈਂਦਾ, ਸਭ ਠੀਕ ਹੈ। ਉਹਨੂੰ ਧਰਮ ਦੇ ਨਾਂ ਤੇ ਕੋਈ ਲਬਾਦਾ ਪਹਿਨਾ ਦਿਓ, ਉਹਦੀ ਕੋਈ ਜਸਟੀਫਿਕੇਸ਼ਨ ਕਰ ਦਿਓ, ਔਰ ਭਾਵੇਂ ਉਹ ਯੁਧਿਸ਼ਟਰ ਤੋਂ ਝੂਠ ਬੁਲਵਾ ਦਿਓ, ਦੁਰਯੋਧਨ ਤੋਂ ਕੁਝ ਹੋਰ ਗੱਲ ਕਰਾ ਦਿਓ, ਅਸ਼ਵਥਾਮਾ ਮਰ ਗਿਆ, ਹਾਥੀ ਮਰਨ ਦੀ ਥਾਂ ਹਾਥੀ ਮਾਰ ਦਿਓ ਤੇ ਕਹੋ ਜੀ ਅਸਲੀ ਅਸ਼ਵਥਾਮਾ ਮਰ ਗਿਆ, ਉੱਚੀ ਬੋਲ ਦਿਓ, ਨਹੀਂ ਬੋਲਣਾ ਉੱਚੀ ਨੀਵਾਂ ਬੋਲ ਦਿਓ, ਤਾਂ ਕਿ ਇਹ ਵੀ ਕਹੋ ਜੀ ਅਸੀਂ ਕੁਝ ਨਹੀਂ ਤੋੜਿਆ, ਪਰ ਬੇਈਮਾਨੀ ਦੇ ਨਾਲ ਤੁਸੀਂ ਦੁਸ਼ਮਣ ਨੂੰ ਚੀਟ ਕਰੋ। ਜੀ ਸੋ ਇਹ ਫਰਕ ਹੈ। ਇੱਥੇ ਸਾਡਾ ਇਮਾਨਦਾਰ ਟਰਾਂਸਪੇਰੈਂਟ ਸਿੱਖ ਥਾਟ ਹੈ। ਔਰ ਫਿਰ ਇਹਨਾਂ ਨੇ ਜਿਹੜਾ ਇੱਕ ਗੱਲ ਬਿਲਕੁਲ ਠੀਕ ਕਹੀ ਹੈ ਕਿ ਧਰਮ ਦਾ ਮਾਰਗ ਪਾਪ ਦਾ ਮਾਰਗ ਨਹੀਂ ਹੋ ਸਕਦਾ। ਇਹ ਬਿਲਕੁਲ ਠੀਕ ਹੈ ਇਹ ਸਟੇਟਮੈਂਟ। ਦੁਨੀਆ ਦੇ ਸਾਰੇ ਧਰਮ ਜਿਹੜੇ ਨੇ ਇਸ ਗੱਲ ਦੇ ਉੱਤੇ ਹੀ ਆ ਕੇ ਫੋਕਸ ਕਰਦੇ ਨੇ, ਔਰ ਇਹੀ ਗੱਲ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਯਾਦ ਕਰਵਾਈ ਕਿ ਵੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਨਿਰਮਲ ਕਰਮ ਜਿਹੜਾ ਉਹ ਪਾਪ ਕਰਮ ਦਾ ਆਪੋਜ਼ਿਟ ਹੈ। ਨਿਰਮਲ, ਬਿਨਾਂ ਮਲ ਤੋਂ, ਬਿਨਾਂ ਡਰਟ ਤੋਂ, ਬਿਨਾਂ ਬੇਈਮਾਨੀ ਤੋਂ। ਸੋ ਜਿਹੜਾ ਹੁਣ ਦੇਖਣਾ ਇਹ ਹੈ ਵੀ ਬੇਈਮਾਨ ਕੌਣ ਹੈ, ਜਿਨ੍ਹਾਂ ਨੇ ਧਰਮ ਦਾ ਲਬਾਦਾ ਪਾਇਆ ਹੋਇਆ ਹੈ, ਜਿਹੜੇ ਲੋਕ ਸੱਤਾ ਦੇ ਉੱਤੇ ਕਾਬਜ਼ ਨੇ, ਉਹਨਾਂ ਨੇ ਬੇਈਮਾਨੀ ਦੇ ਨਾਲ ਇਹ ਸਾਰੇ ਵਰਿਆਂ ਦੇ ਵਿੱਚ ਸਿੱਖਾਂ ਦੇ ਖਿਲਾਫ ਚਾਣਕਿਆ ਨੀਤੀ ਦੇ ਸਾਰੇ ਹੀ ਹਥਿਆਰ, ਸਾਮ ਦਾਮ ਦੰਡ ਭੇਦ ਵਰਤੇ ਹੋਏ ਨੇ। ਔਰ ਨਤੀਜੇ ਦੇ ਤੌਰ ਤੇ ਸਿੱਖਾਂ ਦੇ ਕੋਲ ਕੋਈ ਚੋਇਸ ਨਹੀਂ ਸੀ ਇਸ ਤੋਂ ਬਿਨਾਂ ਕਿ ਉਹ ਆਪਣੇ ਹੱਕਾਂ ਦੇ ਲਈ ਲੜਦੇ। ਔਰ ਉਹਨਾਂ ਨੇ ਇਹ ਕਿਹਾ ਵੀ ਉਹ ਖਾਲਿਸਤਾਨ ਦੀ ਹਮਾਇਤ ਕਰਦੇ ਨੇ। ਬਹੁਤ ਚੰਗੀ ਗੱਲ ਹੈ, ਅਸੀਂ ਇਸ ਕਿਸਮ ਦੇ ਵੀਰਾਂ ਨੂੰ ਵੈਲਕਮ ਕਹਿੰਦੇ। ਔਰ ਉਹਨਾਂ ਨੇ ਕਿਹਾ ਕਿ ਵੀ ਉਹ ਮਿਲਣਾ ਚਾਹੁੰਦੇ ਨੇ।
ਪਰ ਨਾਲ ਹੀ ਉਹਨਾਂ ਨੇ ਆਪ ਹੀ ਕਿਹਾ ਵੀ ਟੀਵੀ 84 ਔਰ ਖਾਲਿਸਤਾਨ ਤੇ ਬੜੀ ਗਹਿਰੀ ਅੱਖ ਹੈ ਜੀ। ਸੋ ਹੁਣ ਇਹ ਸਾਡੇ ਜੇ ਸੁਹਿਰਦ ਵੀਰ ਨੇ ਤੇ ਇਹ ਕਿਉਂ ਚਾਹਣਗੇ ਕਿ ਜਿੱਥੇ ਗਹਿਰੀ ਅੱਖ ਹੈ ਉੱਥੇ ਜਾ ਕੇ ਅਸੀਂ ਗਹਿਰੇ ਪਾਣੀ 'ਚ ਬੈਠੀਏ। ਜੀ। ਸੋ ਜ਼ਾਹਰ ਹੈ ਸਾਨੂੰ ਜ਼ਰੂਰ ਮਿਲ ਸਕਦੇ ਨੇ ਆਪਣੀ ਲਿਖਤ ਰਾਹੀਂ, ਜੀ। ਸਾਨੂੰ ਆਪਣੇ ਉਹਨਾਂ ਨੇ ਕਿਹਾ ਵੀ ਬਹੁਤ ਕੁਝ ਲਿਖਣਾ ਚਾਹੁੰਦੇ ਨੇ, ਮੋਸਟ ਵੈਲਕਮ। ਅਸੀਂ ਖਾਲਿਸਤਾਨ ਇੱਕ ਉਹ ਆਦਰਸ਼ ਮੁਲਕ ਬਣਾਉਣਾ ਚਾਹੁੰਦੇ ਜਿਸ ਦੇ ਵਿੱਚ ਸਾਰੇ ਹੀ ਧਰਮਾਂ ਦੇ ਔਰ ਜਿਹੜੇ ਜਿਹਦਾ ਕਿਸੇ 'ਚ ਵੀ ਵਿਸ਼ਵਾਸ ਨਹੀਂ ਉਹ ਵੀ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਜੀ। ਜਿਹੜਾ ਹੈ ਉਹ ਖੁਸ਼ੀਆਂ ਮਾਣ ਸਕੇ, ਪਰਸੂਟ ਆਫ ਹੈਪੀਨੈਸ ਪਰਸੂ ਕਰ ਸਕੇ। ਜੀ। ਸੋ ਇਸ ਆਰੀਅਨ ਹਿੰਦੂ ਵੀਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਬਠਿੰਡਾ ਪੰਜਾਬ ਤੋਂ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਲੈਂਦੇ ਹਾਂ ਬ੍ਰੇਕ। ਵੀਅਰਸ ਸਾਡੇ ਨਾਲ ਇਸ ਤਰ੍ਹਾਂ ਹੀ ਜੁੜੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।